पंजाबी रेडियो USA सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਉਹਨਾਂ ਖਬਰਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਹਰਵੰਤ ਸਿੰਘ ਜੀ ਓਪਲ ਜੁਬਾ ਸਿਟੀ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਮਨਦੀਪ ਸਿੰਘ ਜੀ ਸਾਨੋਜੇ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਜੇ ਆਪ ਵੀ ਕਿਸੇ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਕਾਲ ਕਰ ਸਕਦੇ ਹੋ 4087227698। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਸਭ ਤੋਂ ਪਹਿਲਾਂ ਆਪਾਂ ਕਮਾਊ ਪੁੱਤ ਦੀ ਗੱਲ ਕਰਦੇ ਹਾਂ ਜੀ। ਬਾਦਲਾਂ ਦਾ ਕਮਾਊ ਪੁੱਤ ਭਲਵਾਨ ਵਿਜੀਲੈਂਸ ਦੇ ਅੜਿੱਕੇ ਚੜਿਆ। ਬਿਲਕੁਲ ਜੀ, ਇੱਕ ਦਹਾਕੇ ਤੋਂ ਆਪਣਾ ਵੱਖਰਾ ਰਾਜ ਜਿਹੜਾ ਜੀ ਉਹ ਚਲਾ ਰਿਹਾ ਸੀਗਾ ਜੀ ਇਹ ਵਿਅਕਤੀ ਸੁਰਿੰਦਰ ਸਿੰਘ ਉਰਫ ਭਲਵਾਨ। ਉਹਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਅਧੀਨ ਜਿਹੜਾ ਜੀ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ। ਇਹ SC ਦੇ ਅਹੁਦੇ ਦੇ ਉੱਤੇ ਸੀਗਾ ਜੀ। ਸੱਤਾ ਤਬਦੀਲੀ ਤੋਂ ਬਾਅਦ ਬਾਦਲ ਪਰਿਵਾਰ ਦੇ ਕਿਸੇ ਕਰੀਬੀ ਇਹ ਪਹਿਲਾ ਮਾਮਲਾ ਜਿਹਨੂੰ ਹੱਥ ਜਿਹੜਾ ਜੀ ਪਿਆ। ਚਹੇਤੀਆਂ ਉਸਾਰੀ ਵਾਲੀਆਂ ਫਰਮਾਂ ਠੇਕੇਦਾਰਾਂ ਨੂੰ ਇੱਕ ਪਾਸੜ ਦਿੱਤੇ ਟੈਂਡਰ, ਬੇਹਿਸਾਬੀ ਜਾਇਦਾਦ ਬਣਾਉਣ ਤੇ ਗੈਰ ਕਾਨੂੰਨੀ ਪੈਸੇ ਨੂੰ ਪਰਿਵਾਰ ਦੀਆਂ ਜਾਅਲੀ ਫਰਮਾਂ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਮਾਮਲੇ ਦੇ ਵਿੱਚ ਇਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਵਿਜੀਲੈਂਸ ਦੀਆਂ ਟੀਮਾਂ ਨੇ ਇੱਕੋ ਵੇਲੇ ਚੰਡੀਗੜ੍ਹ, ਲੁਧਿਆਣਾ, ਮੋਹਾਲੀ ਦੇ ਵਿੱਚ ਇਸ ਭਲਵਾਨ ਦੇ ਟਿਕਾਣਿਆਂ ਦੇ ਉੱਤੇ ਛਾਪੇ ਮਾਰੇ ਔਰ ਕਈ ਕਾਗਜ਼ ਪੱਤਰ ਜਿਹੜੇ ਆ ਜੀ ਉੱਥੋਂ ਇਹਦੇ ਜ਼ਬਤ ਕੀਤੇ ਗਏ। ਅਸਲ ਦੇ ਵਿੱਚ ਬਾਦਲਾਂ ਦੀ ਮਿਹਰ ਦੇ ਨਾਲ ਮੋਟੀ ਮਲਾਈ ਜਿਹੜੀ ਹੈ ਜੀ ਇਹ ਭਲਵਾਨ ਛਕਦਾ ਰਿਹਾ। ਜੋ ਨਿਯਮ ਕਾਨੂੰਨ ਸੀ ਸਾਰਿਆਂ ਨੂੰ ਛਿੱਕੇ ਟੰਗ ਕੇ ਮੰਡੀ ਬੋਰਡ ਦੇ ਇੰਜੀਨੀਅਰ ਨੂੰ ਇੱਕ ਟਾਈਮ 8 ਚਾਰਜ ਦਿੱਤੇ ਹੋਏ ਸੀਗੇ ਜੀ। ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮੂਲਿਆਂਵਾਲੀ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਭਲਵਾਨ ਜਨਵਰੀ 1993 ਦੇ ਵਿੱਚ ਪੰਜਾਬ ਮੰਡੀ ਬੋਰਡ ਦੇ ਵਿੱਚ ਬਤੌਰ JE ਭਰਤੀ ਹੋਇਆ ਸੀਗਾ। 2007 ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਬਣਨ ਤੋਂ ਬਾਅਦ ਉਹਦੇ ਤੇ ਸਰਕਾਰੀ ਮਿਹਰ ਸ਼ੁਰੂ ਹੋ ਗਈ। ਸਾਰੇ ਨਿਯਮ ਕਾਨੂੰਨ ਜਿਹੜੇ ਸੀਗੇ ਜੀ ਉਹ ਛਿੱਕੇ ਫਿਰ ਟੰਗ ਦਿੱਤੇ ਗਏ। ਗਮਾਡਾ ਦੇ ਮੁੱਖ ਇੰਜੀਨੀਅਰ ਦਾ ਚਾਰਜ ਉਹਨੂੰ ਦੇ ਦਿੱਤਾ ਗਿਆ ਜਿਹੜਾ ਦਿੱਤਾ ਹੀ ਨਹੀਂ ਸੀ ਜਾ ਸਕਦਾ। ਇਹ ਚਾਰਜ ਲੈਣ ਤੋਂ ਪਹਿਲਾਂ 1 ਸਾਲ ਦੇ ਦੌਰਾਨ ਉਹਦੇ ਕੋਲੇ ਪੰਜਾਬ ਮੰਡੀ ਬੋਰਡ ਤੇ ਗਮਾਡਾ ਦੋਵਾਂ ਵਿਭਾਗਾਂ ਦਾ ਕਾਰਜਕਾਰੀ ਚਾਰਜ ਜਿਹੜਾ ਸੀਗਾ ਜੀ ਉਹ ਰਿਹਾ। ਸੁਰਿੰਦਰਪਾਲ ਸਿੰਘ ਨੇ ਗਮਾਡਾ ਦੇ ਵਿੱਚ ਤਾਇਨਾਤੀ ਦੇ ਦੌਰਾਨ SAS ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਹੜਾ ਮੋਹਾਲੀ ਆ, ਉੱਥੇ ਬਹੁਤ ਕਰੋੜੀ ਵਿਕਾਸ ਕਾਰਜਾਂ ਦੇ ਵਿੱਚੋਂ ਖੁਦ ਨੂੰ ਨਿੱਜੀ ਫਾਇਦਾ ਜਿਹੜਾ ਸੀਗਾ ਜੀ ਉਹ ਪਹੁੰਚਾਇਆ। ਇਹਦੇ ਟੈਂਡਰ ਲਿਮਿਟ ਸਾਲ 11 ਤੱਕ ਸਿਰਫ 5 ਕਰੋੜ ਰੁਪਏ ਦੀ ਸੀ। ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਗਮਾਡਾ ਤੇ ਪੰਜਾਬ ਮੰਡੀ ਬੋਰਡ ਦੇ ਜ਼ਿਆਦਾਤਰ ਸਰਕਾਰੀ ਕੰਮ ਇਹਨੇ ਜਿਹੜੇ ਸੀਗੇ ਜੀ ਉਹ ਅਲਾਟ ਕੀਤੇ। ਇੱਕ ਸਟੈਂਡਰਡ ਬਿਡ ਡਾਕੂਮੈਂਟ ਪ੍ਰਵਾਨ ਕੀਤਾ ਗਿਆ ਪਰ ਸੁਰਿੰਦਰਪਾਲ ਨੇ ਸ਼ਰਤਾਂ ਬਦਲਾ ਕੇ ਗਮਾਡਾ ਦੇ ਟੈਂਡਰਾਂ ਦੇ ਵਿੱਚ ਤਬਦੀਲੀਆਂ ਕਰਤੀਆਂ ਤਾਂ ਕਿ ਇਸ ਕੰਪਨੀ ਨੂੰ ਵੱਡੀ ਕੀਮਤ ਵਾਲੇ ਟੈਂਡਰ ਅਪਲਾਈ ਕਰਨ ਦੇ ਯੋਗ ਜਿਹੜਾ ਜੀ ਉਹ ਹੋ ਸਕੇ। ਜਿਹੜੀਆਂ ਖਬਰਾਂ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਦੀ ਉਹ ਸਾਹਮਣੇ ਆਉਂਦੀਆਂ ਰਹੀਆਂ ਕਿ ਦੋਨਾਂ ਵੱਡੇ ਤੇ ਛੋਟੇ ਸਨ ਐਂਡ ਡੈਡ ਦਾ ਚਹੇਤਾ ਜਿਹੜਾ ਇਹ ਸੁਰਿੰਦਰ ਭਲਵਾਨ ਸੀਗਾ ਜੀ, ਇਹਨੂੰ ਜ਼ਿੰਮੇਵਾਰੀ ਇਹ ਦਿੱਤੀ ਜਾਂਦੀ ਸੀ ਕਿ ਇੰਨੇ ਫੰਡ ਇੱਥੇ ਚਾਹੀਦੇ ਆ, ਇਕੱਠੇ ਕਰਕੇ ਲਿਆ ਕੇ ਦਿਓ, ਤੇ ਸਾਰੀ ਜ਼ਿੰਮੇਵਾਰੀ ਜਿਹੜੀ ਇਹਦੀ ਹੁੰਦੀ ਸੀ। ਤੇ ਇਸੇ ਕਰਕੇ ਇਹ ਖੁੱਲ੍ਹ ਕੇ ਖੇਡਦਾ ਸੀਗਾ। ਮਹਿਕਮੇ ਦੇ ਜਿਹੜੇ ਲੋਕ ਨੇ ਉਹ ਸੁਰਿੰਦਰ ਭਲਵਾਨ ਦੇ ਇਸ ਸਾਰੇ ਕਾਰੇ ਤੋਂ ਬੜੇ ਦੁਖੀ ਸੀਗੇ ਪਰ ਕੋਈ ਮੂੰਹ ਨਹੀਂ ਸੀ ਖੋਲਦਾ ਕਿਉਂਕਿ ਇਹਦੀ ਪਹੁੰਚ ਬਹੁਤ ਉੱਚੀ ਸੀ। ਬਿਲਕੁਲ ਜੀ, ਇੱਕ ਦਿਨ ਤੇ ਅੜਿੱਕੇ ਆਉਣਾ ਹੀ ਸੀਗਾ। ਤੇ ਅੱਗੇ ਆਪਾਂ ਕੱਲ ਵੀ ਮੰਦਸੌਰ ਦੀ ਗੱਲ ਕੀਤੀ ਸੀਗੀ ਤੇ ਉਸ ਦੇ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੀਆਂ ਕਈ ਘਟਨਾਵਾਂ ਹੋਈਆਂ ਤੇ ਬਹੁਤ ਸਥਿਤੀ ਆ ਜਿਹੜੀ ਉਹ ਬਣੀ ਹੋਈ ਆ। ਬਿਲਕੁਲ ਜੀ, ਭੋਪਾਲ ਦੇ ਵਿੱਚ ਫਾਂਡਾ ਪੈਂਦਾ ਜੀ। ਇੱਥੇ ਜਿਹੜੇ ਪ੍ਰਦਰਸ਼ਨਕਾਰੀ ਸੀਗੇ ਉਹਨਾਂ ਨੇ
ਹਾਈਵੇ ਦੇ ਉੱਤੇ ਆ ਕੇ ਵਹੀਕਲ ਜਿਹੜੇ ਰੋਕਣੇ ਸ਼ੁਰੂ ਕੀਤੇ ਔਰ ਕੁਝ ਵਹੀਕਲ ਜਿਹੜੇ ਸੀ ਉਹਨਾਂ ਨੂੰ ਅੱਗ ਵੀ ਲਾ ਦਿੱਤੀ। ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਵਿੱਚ ਇੱਕ ਹੋਰ ਕਿਸਾਨ ਦੀ ਮੌਤ ਜਿਹੜੀ ਆ ਜੀ ਹੋ ਗਈ ਆ। ਲੋਕਾਂ ਇਹ ਦੋਸ਼ ਲਾਇਆ ਕਿ ਪਿੰਡ ਬਦਵਾਨ ਦੇ ਨਾਲ ਸੰਬੰਧਿਤ ਇਹ 26 ਸਾਲਾ ਕਿਸਾਨ ਜਿਹੜਾ ਸੀਗਾ ਜੀ ਉਹ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰਕੇ ਉਹਦੀ ਮੌਤ ਹੋਈ ਆ। ਦੂਜੇ ਪਾਸੇ ਕਿਸਾਨ ਅੰਦੋਲਨ ਦਾ ਸੇਕ ਜਿਹੜਾ ਸੂਬਾਈ ਰਾਜਧਾਨੀ ਭੋਪਾਲ ਦੇ ਵਿੱਚ ਵੀ ਪਹੁੰਚ ਗਿਆ। ਅਗਜ਼ਨੀ ਤੇ ਪਥਰਾਅ ਦੇ ਪਿੱਛੋਂ ਪੁਲਿਸ ਨੇ ਲਾਠੀਚਾਰਜ ਕੀਤਾ, 17 ਦੇ ਕਰੀਬ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ। ਇੰਦੌਰ ਦੇ ਜਿਹੜੇ ਸੂਤਰ ਨੇ ਉਹ ਦੱਸਦੇ ਨੇ ਕਿ ਕਿਸਾਨ ਘਣਸ਼ਿਆਮ ਧਾਕੜ ਨੂੰ ਮ੍ਰਿਤਕ ਹਾਲਤ ਦੇ ਵਿੱਚ ਲਿਆਂਦਾ ਗਿਆ ਸੀ। ਉਹਦੀ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਸੀਗੇ। ਇਦੋਂ ਬਾਅਦ ਜਿਹੜੇ ਕਿਸਾਨ ਸੀਗੇ ਇਹਦੀ ਡੈਥ ਤੋਂ ਬਾਅਦ ਭੜਕ ਗਏ। ਦੁਬਾਰਾ ਸੜਕਾਂ ਦੇ ਉੱਤੇ ਆ ਕੇ ਜਿਹੜੀ ਆ ਜੀ ਉਹ ਵਹੀਕਲ ਦੀ ਸਾੜ ਫੂਕ ਇਹਨਾਂ ਨੇ ਕੀਤੀ, ਬਹੁਤ ਸਾਰਿਆਂ ਦੀ। ਪੁਲਿਸ ਨੇ ਜਿਹੜੇ ਸੀ ਅਥਰੂ ਗੈਸ ਦੇ ਗੋਲੇ ਛੱਡੇ, ਡੰਡਾ ਜਿਹੜਾ ਸੀ ਭਰਾਇਆ, ਜਿਹਦੇ ਵਿੱਚ ਇਸ ਧਾਕੜ ਦੀ ਡੈਥ ਹੋਈ ਹੈ। ਇਹਦੇ ਵਿੱਚ ਜਿਹੜਾ ਇਹ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਜਿਹੜੇ ਮਰਨ ਵਾਲੇ ਨੇ, ਜਿਹੜੀ ਉਹਨਾਂ ਦੇ ਬਾਰੇ ਦੇ ਵਿੱਚ ਇੱਕ ਚੀਜ਼ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਵਿੱਚ ਮਰਨ ਵਾਲਿਆਂ 'ਚ 2 ਉਹ ਵੀ ਸ਼ਾਮਲ ਨੇ ਜਿਹੜੇ ਕਿਸਾਨ ਮਜ਼ਦੂਰ ਨੇ। ਉਹਨਾਂ ਦੇ ਕੋਲੇ ਜ਼ਮੀਨ ਨਹੀਂ ਹੈਗੀ, ਭਾਵ ਕਿ ਕਿਸਾਨ ਤੇ ਕਿਸਾਨ ਮਜ਼ਦੂਰ ਜਿਹੜੇ ਨੇ ਉਹ ਰਲ ਕੇ ਇਕੱਠੇ ਹੋ ਕੇ ਇਹ ਐਜੀਟੇਸ਼ਨ ਜਿਹੜੀ ਆ ਉਹ ਲੜ ਰਹੇ ਨੇ। ਕੇਂਦਰ ਦੀ ਸਰਕਾਰ ਤੇ ਸੂਬੇ ਦੇ ਵਿੱਚ ਮੱਧ ਪ੍ਰਦੇਸ਼ ਦੀ ਜਿਹੜੀ ਸਰਕਾਰ ਹੈ ਉਹਦੇ ਕੰਨਾਂ ਦੇ ਉੱਤੇ ਅਜੇ ਜੂੰ ਨਹੀਂ ਸਰਕ ਰਹੀ। ਵੱਖ-ਵੱਖ ਥਾਵਾਂ ਦੇ ਉੱਤੇ ਹੁੰਦੀਆਂ ਜਿਹੜੀਆਂ ਡਿਬੇਟਸ ਨੇ ਉਹਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਅਜੇ ਵੀ ਜਿਹੜਾ ਦੀ ਉਹ ਜਿਹੜੇ ਸਰਕਾਰ ਹੈ ਉਹਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਕਿ ਅਸੀਂ ਤਾਂ ਕਿਸਾਨਾਂ ਦੇ ਵਾਸਤੇ ਇੰਨਾ ਕੁਝ ਜਿਹੜਾ ਜੀ ਉਹ ਕਰ ਦਿੱਤਾ, ਕੀਤਾ, ਅੱਗੋਂ ਵੀ ਜਿਹੜਾ ਜੀ ਉਹ ਕਰਾਂਗੇ। ਮੌਜੂਦਾ ਸਮੱਸਿਆ ਦਾ ਕੀ ਹੱਲ ਹੈ ਇਹਦੇ ਬਾਰੇ ਦੇ ਵਿੱਚ ਜਿਹੜਾ ਜੀ ਕੁਝ ਨਹੀਂ ਕਿਹਾ ਜਾ ਰਿਹਾ। ਉਧਰ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਜੀ ਉਹ ਇਕੱਠੀਆਂ ਹੋਈਆਂ ਨੇ। 12 ਜੂਨ ਤੋਂ ਉਹਨਾਂ ਨੇ ਕਿਹਾ ਕਿ ਉਹ ਵੀ ਮੱਧ ਪ੍ਰਦੇਸ਼ ਦੇ ਕਿਸਾਨਾਂ ਦੀ ਮਦਦ ਦੇ ਵਾਸਤੇ ਆਪਣਾ ਮੋਰਚਾ ਇੱਥੋਂ ਆਰੰਭਣਗੀਆਂ। ਉਂਝ ਵੈਸੇ ਕਾਂਗਰਸੀਆਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਫੋਟੋਆਂ ਖਿਚਾਉਣ ਦੇ ਵਾਸਤੇ ਜਿਹੜੀਆਂ ਟ੍ਰੇਨਾਂ ਸੀਗੀਆਂ ਉਹਨਾਂ ਨੂੰ ਰੋਕਿਆ। ਇਹ ਕਿਹਾ ਕਿ ਇਹਨਾਂ ਦੇ ਵਿੱਚ ਜਿਹੜੇ ਮੁਸਾਫਰ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਕੋਈ ਤਕਲੀਫ ਨਾ ਆਵੇ, ਇਸ ਕਰਕੇ ਅਸੀਂ ਟ੍ਰੇਨ ਜਿਹੜੀ ਆ ਜੀ ਉਹ ਲੇਟ ਨਹੀਂ ਕੀਤੀ। ਟ੍ਰੇਨ ਦੇ ਮੂਹਰੇ ਖੜ ਕੇ ਫੋਟੋ ਖਿਚਾਈਆਂ ਤੇ ਨਾਲ ਦੀ ਨਾਲ ਜਿਹੜਾ ਸੀਗਾ ਜੀ ਉਹ ਪਾਸੇ ਹਟ ਗਏ। ਇਹ ਕਿਹਾ ਕਿ ਸਿੰਬੋਲਿਕ ਰੂਪ ਦੇ ਵਿੱਚ ਅਸੀਂ ਟ੍ਰੇਨਾਂ ਰੋਕ ਕੇ ਮੱਧ ਪ੍ਰਦੇਸ਼ ਦੇ ਕਿਸਾਨਾਂ ਦੀ ਸਪੋਰਟ ਕਰਨ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਆ। ਸਵਾਲ ਜਿਹੜਾ ਸਭ ਤੋਂ ਵੱਡਾ ਮੱਧ ਪ੍ਰਦੇਸ਼ ਦੇ ਵਿੱਚ ਪੈਦਾ ਇਹ ਹੋ ਰਿਹਾ ਕਿ ਇਹ ਲੀਡਰਲੈਸ ਮੂਵਮੈਂਟ ਏਡੀ ਵੱਡੀ ਜਿਹੜੀ ਹੈ ਜੀ ਉਹ ਚੱਲ ਪਈ ਆ। ਮੱਧ ਪ੍ਰਦੇਸ਼ ਦੀ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ। ਸਮੱਸਿਆ ਇਹ ਆ ਰਹੀ ਹੈ ਕਿ ਗੱਲਬਾਤ ਕੀਤੀ ਕਿਹਦੇ ਨਾਲ ਜਾਵੇ। ਜਿਨ੍ਹਾਂ ਨੇ ਗੱਲਬਾਤ ਪਹਿਲਾਂ ਕੀਤੀ ਸੀ ਮਹਾਰਾਸ਼ਟਰ ਦੇ ਵਿੱਚ ਉਹ ਤਾਂ ਕੁਝ ਲੈ ਦੇ ਕੇ ਚੁੱਪ ਕਰ ਗਏ ਸਨ, ਪਰ ਬਹੁਤਾ ਜਿਹੜਾ ਵੱਡਾ ਧੜਾ ਸੀਗਾ ਜੀ ਉਹਨੇ ਇਹ ਕਿਸੇ ਤਰ੍ਹਾਂ ਦੇ ਸਮਝੌਤੇ ਤੋਂ ਨਾ ਕਰਕੇ ਅੰਦੋਲਨ ਅੱਗੇ ਤੋਰਨ ਦੇ ਵਾਸਤੇ ਉਹ ਤੁਰ ਪਏ ਸਨ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ ਇਹਦਾ ਸੇਕ ਸਮੁੱਚੇ ਮੁਲਕ ਦੇ ਵਿੱਚ ਦਿਸਣ ਲੱਗ ਪਿਆ। ਬਿਲਕੁਲ ਜੀ, ਸਾਰੇ ਕਿਸਾਨਾਂ ਨੂੰ ਇਕੱਠੇ ਹੋਣਾ ਚਾਹੀਦਾ ਆ ਕਿਉਂਕਿ ਇਹਨਾਂ ਨੂੰ ਮਿਲ ਵੀ ਕੁਛ ਨਹੀਂ ਰਿਹਾ। ਤੇ ਅੱਗੇ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਭਾਗੀ ਬਾਦਰ ਪਿੰਡ ਦੀ, ਉਹ ਜਿਹੜਾ ਕਾਂਡ ਹੋਇਆ ਉਸ ਦੇ ਵਿੱਚ ਇੱਕ ਤਸਕਰ ਨੂੰ ਮਾਰ ਦਿੱਤਾ ਸੀ, ਤਾਂ ਪਰ ਉਹ ਸਾਰੇ ਪਿੰਡ ਵਾਲੇ ਇਕਜੁੱਟ ਹੋਏ ਆ ਪਰ ਮਾਮਲਾ ਹੋਰ ਪਾਸੇ ਨੂੰ ਮੋੜਨ ਦੀਆਂ ਕੋਸ਼ਿਸ਼। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਜੋ ਕੁਝ ਵਾਪਰਿਆ ਜੀ ਇਹਦੇ ਪਿਛੋਕੜ ਦੇ ਵਿੱਚ ਜਾਣਾ ਬੜਾ ਜ਼ਰੂਰੀ ਆ। ਦੇਖੋ, ਕਤਲ ਹੋ ਜਾਣਾ, ਕਤਲ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜਦੋਂ ਲੋਕ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈ ਲੈਣ ਉਹਦੀ ਪ੍ਰੋੜਤਾ ਨਹੀਂ ਕੀਤੀ ਜਾ ਸਕਦੀ। ਜੇ ਕਾਨੂੰਨ ਲੋਕ ਹੱਥਾਂ ਦੇ ਵਿੱਚ ਲੈ ਲੈਣਗੇ ਤੇ ਫਿਰ ਅਮਨ ਕਾਨੂੰਨ ਨਾਂ ਦੀ ਸਥਿਤੀ ਜਿਹੜੀ ਹੈ ਜੀ ਉਹ ਸਾਰੀ ਵਿਗੜ ਕੇ ਰਹਿ ਜੂਗੀ। ਲੋਕ ਫਿਰ ਆਪਣੇ ਤਰੀਕੇ ਦੇ ਨਾਲ ਜਿਹੜੇ ਆ ਜੀ ਉਹ ਫੈਸਲੇ ਕਰਨ ਲੱਗ ਪੈਣਗੇ। ਪਿਛੋਕੜ ਦੀ ਮੈਂ ਗੱਲ ਤਾਂ ਕੀਤੀ ਆ ਕਿ ਇੱਥੇ ਵੱਡੇ ਟੁੱਕੇ ਗਏ ਵਿਨੋਦ ਕੁਮਾਰ ਉਰਫ ਸੋਨੂ ਅਰੋੜਾ ਜਿਹੜਾ ਸੀਗਾ ਜੀ 16 ਕੁ ਸਾਲ ਪਹਿਲਾਂ ਇਹ ਭਾਗੀ ਬਾਂਦਰ ਪਿੰਡ ਦੇ ਆ ਕੇ ਵਿੱਚ ਰਹਿਣ ਲੱਗਿਆ। ਜਦੋਂ ਇਹ ਪਿੰਡ ਦੇ ਵਿੱਚ ਆ ਕੇ ਰਹਿਣ ਲੱਗਿਆ ਤਾਂ ਇਹਨਾਂ ਨੇ ਤੂੜੀ ਦਾ ਕਾਰੋਬਾਰ ਕੀਤਾ ਸੀ। ਤੂੜੀ ਦੇ ਕਾਰੋਬਾਰ ਤੋਂ ਹੌਲੀ ਹੌਲੀ ਚੱਲਦਿਆਂ ਚਿੱਟੇ ਦੇ ਕਾਰੋਬਾਰ ਦੇ ਵਿੱਚ ਇਹ ਸ਼ਾਮਲ ਹੋਣਾ ਸ਼ੁਰੂ ਹੋ ਗਿਆ। ਤੇ ਜਿਹੜੀ ਹੋਮ ਡਿਲੀਵਰੀ ਦੀ ਗੱਲ ਚੱਲਦੀ ਆ ਨਾ, ਬੜੀ ਵਾਰੀ ਚੱਲਦੀ ਆ ਕਿ ਚਿੱਟੇ ਦੀ ਹੋਮ ਡਿਲੀਵਰੀ ਮਿਲਦੀ ਆ। ਇਹ ਬੰਦਾ ਹੋਮ ਡਿਲੀਵਰੀ ਕਰਦਾ ਸੀ। ਜਿਹੜੇ ਹੁਣ ਉਹਦਾ ਪਰਿਵਾਰ ਇਹ ਕਹਿੰਦਾ ਕਿ ਚਿੱਟੇ ਵਾਲੀ ਕੋਈ ਗੱਲ ਨਹੀਂ, ਉਹ ਸਮਗਲਰ ਨਹੀਂ ਸੀਗਾ, ਤਾਂ ਇੱਥੇ ਉਹਨਾਂ ਦੀ ਗੱਲ ਉਹ ਝੂਠੀ ਜਾਪਦੀ ਆ। 5 ਕੇਸ ਇਹਦੇ ਉੱਤੇ ਵਿਨੋਦ ਕੁਮਾਰ ਉਰਫ ਸੋਨੂ ਅਰੋੜਾ ਦੇ ਉੱਤੇ ਦਰਜ ਨੇ।
ਇੱਕ ਕੇਸ ਦੇ ਵਿੱਚ ਤਾਂ ਅਜੇ ਉਹ 5-6 ਦਿਨ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਆਇਆ ਸੀਗਾ। ਆਉਂਦਿਆਂ ਸਾਰ ਉਹਨੇ ਆਪਣੀ ਬਦਮਾਸ਼ੀ ਜਿਹੜੀ ਸੀ ਉਹ ਭਾਗੀਵਾਂਦਰ ਪਿੰਡ ਦੇ ਵਿੱਚ ਫੇਰ ਕਰਨੀ ਸ਼ੁਰੂ ਕਰਤੀ, ਕਿਉਂਕਿ ਅਸਲ ਦੇ ਵਿੱਚ ਜਿਹੜੀ ਉਹਦੀ ਬਹੁਤੀ ਸਪਲਾਈ ਆ ਭਾਗੀਵਾਂਦਰ ਤੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਹੁੰਦੀ ਸੀਗੀ। ਜਿਸ ਦਿਨ ਇਹ ਜੇਲ੍ਹ 'ਚੋਂ ਆਇਆ ਇਹਨੇ ਰਿਹਾ ਹੋ ਕੇ ਇੱਕ ਤਾਂ ਉਹ ਨਸ਼ਾ ਸਪਲਾਈ ਦੁਬਾਰਾ ਸ਼ੁਰੂ ਕਰਤੀ, ਦੂਜਾ ਇਹ ਕੰਮ ਕੀ ਕਰਦਾ ਸੀ, ਜਿਹੜੀਆਂ ਕੁੜੀਆਂ ਨੇ ਪਿੰਡ ਦੀਆਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਬਹੁਤ ਜ਼ਿਆਦਾ, ਉਹਨਾਂ ਦੀ ਬਾਂਹ ਤੱਕ ਜਿਹੜਾ ਫੜ ਲੈਂਦਾ ਸੀਗਾ। ਇਸ ਪਿੰਡ ਵਾਲਿਆਂ ਨੇ ਚਿੱਟੇ ਦੀ ਸਪਲਾਈ ਕਰਕੇ ਤੇ ਗੁੰਡਾਗਰਦੀ ਕਰਕੇ ਇਹਨੂੰ ਪਿੰਡ ਦੇ ਵਿੱਚੋਂ ਛੇਕ ਦਿੱਤਾ ਸੀਗਾ ਔਰ ਇਹ ਕਿਹਾ ਸੀਗਾ ਕਿ ਕੋਈ ਇਹਦੇ ਨਾਲ ਕਿਸੇ ਕਿਸਮ ਦਾ ਸੰਪਰਕ ਨਹੀਂ ਰੱਖੂਗਾ। ਉੱਥੋਂ ਫਿਰ ਇਹ ਜਿਹੜਾ ਜੀ ਚਲੇ ਗਿਆ ਤਲਵੰਡੀ ਸਾਬੋ। ਤਲਵੰਡੀ ਸਾਬੋ ਦੇ ਲੇਲੇ ਕਾ ਮੁਹੱਲਾ ਪੈਂਦਾ, ਉੱਥੇ ਜਾ ਕੇ ਰਹਿਣ ਲੱਗ ਗਿਆ। ਉੱਥੇ ਵੀ ਇਹਨੇ ਇਹ ਕੰਮ ਆਰੰਭਿਆ, ਉੱਥੇ ਮਹੱਲੇ ਵਾਲੇ ਇਕੱਠੇ ਹੋ ਗਏ। ਉੱਥੋਂ ਫਿਰ ਇਹਨਾਂ ਨੇ ਘਰ ਜਿਹੜਾ ਜੀ ਦੂਜੇ ਏਰੀਏ ਦੇ ਵਿੱਚ ਜਾ ਕੇ ਲਿਆ। ਇਹ ਜਿਹੜੇ ਹਾਲਾਤ ਇੱਥੋਂ ਤੱਕ ਪਹੁੰਚੇ ਆ, ਉਹਦਾ ਪਹੁੰਚਣ ਦਾ ਕਾਰਨ ਇਹੀ ਆ ਕਿ ਇਹਦੀ ਗੁੰਡਾਗਰਦੀ ਤੋਂ ਲੋਕ ਬਹੁਤ ਤੰਗ ਆ ਗਏ ਸਨ। ਜਿਹੜਾ ਸੋਨੂ ਦਾ ਪਰਿਵਾਰ ਹੈ ਉਹ ਇਹ ਕਹਿੰਦਾ ਕਿ ਇਹਦੇ ਪਿੱਛੇ ਸਰਪੰਚ ਤੇ ਉਹਦੇ ਮੁੰਡੇ ਨੇ ਕਤਲ ਕੀਤਾ। ਇਹ ਵੀ ਕਿਹਾ ਜਾ ਰਿਹਾ ਕਿ ਇਹ ਜਿਹੜਾ ਸੋਨੂ ਸੀਗਾ ਮਰਨ ਤੋਂ ਪਹਿਲਾਂ ਸਰਪੰਚ ਦੇ ਮੁੰਡੇ ਦਾ ਨਾਮ ਲੈ ਗਿਆ ਕਿ ਉਹਨੇ ਜਿਹੜਾ ਜੀ ਉਹਨੂੰ ਕਤਲ ਕੀਤਾ। ਪੁਲਿਸ ਨੇ ਕੁਝ ਨਾਮ ਪਰਚੇ ਦੇ ਵਿੱਚ ਦਰਜ ਵੀ ਕਰ ਲਏ ਸੀ। ਲੋਕਾਂ ਦਾ ਦਬਾਅ ਪੈ ਗਿਆ। ਪਿੰਡ ਪੂਰੇ ਦਾ ਪੂਰਾ ਇਹ ਕਹੀ ਜਾਂਦਾ, ਚਾਹੇ ਉੱਥੇ ਕੋਈ ਬੱਚਾ ਆ, ਚਾਹੇ ਵੱਡਾ ਆ, ਚਾਹੇ ਕੁਝ ਬਿਮਾਰ ਪਏ ਮੰਜਿਆਂ ਦੇ ਉੱਤੇ ਬਜ਼ੁਰਗ ਨੇ, ਉਹ ਵੀ ਇਹ ਕਹਿੰਦੇ ਆ ਕਿ ਕਤਲ ਅਸੀਂ ਕੀਤਾ। ਹਰ ਜਿਹੜਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇੱਕੋ ਹੀ ਗੱਲ ਕਹਿੰਦਾ ਸਣੇ ਔਰਤਾਂ ਦੇ ਕਿ ਕਤਲ ਮੈਂ ਕੀਤਾ। ਤੋ ਇਸ ਕਰਕੇ ਪੁਲਿਸ ਦੇ ਵਾਸਤੇ ਮੁਸੀਬਤ ਜਿਹੜੀ ਆ ਜੀ ਇਹ ਬਣੀ ਹੋਈ ਆ ਕਿ ਪਰਚਾ ਉੱਥੇ ਕਿਹਦੇ ਉੱਤੇ ਦਰਜ ਹੋਵੇ। ਇਹਦੀ ਜਿਹੜੀ ਲਾਸ਼ ਆ ਵਾਰਸਾਂ ਨੂੰ ਸੌਂਪੀ ਗਈ ਆ, ਅਜੇ ਅੰਤਿਮ ਸੰਸਕਾਰ ਨਹੀਂ ਹੋਇਆ। ਉਹਦਾ ਕਾਰਨ ਇਹ ਆ ਕਿ ਸੋਨੂ ਦਾ ਪਿਓ ਚਿੱਟੇ ਦੀ ਸਮਗਲਿੰਗ ਦੇ ਵਿੱਚ ਜੇਲ੍ਹ 'ਚ ਆ, ਵਿਜੇ ਕੁਮਾਰ, ਉਹਦੀ ਉਡੀਕ ਹੈ ਕਿ ਉਹਨੂੰ ਪੁਲਿਸ ਜਿਹੜੀ ਆ ਜੀ ਉਹ ਲੈ ਕੇ ਆਵੇ, ਫੇਰ ਇਹਦਾ ਸੋਨੂ ਦਾ ਜਿਹੜਾ ਉਹ ਅੰਤਿਮ ਸੰਸਕਾਰ ਕੀਤਾ ਜਾਊਗਾ। ਜਿਹੜੇ ਇਹਦੇ ਪਰਿਵਾਰ ਵਾਲੇ ਆ ਉਹਨਾਂ ਨੇ ਇੱਕ ਗੱਲ ਹੋਰ ਜੋੜਨ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਆ ਕਿ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਸੀਗੇ, ਉਹ ਸੋਨੂ ਦਾ ਵਿਰੋਧ ਕਰਦੇ ਸੀਗੇ, ਜਿਹਦੇ ਕਰਕੇ ਉਹਦਾ ਜਿਹੜਾ ਜੀ ਉਹ ਕਤਲ ਹੋਇਆ। ਮੈਂ ਇਹ ਜ਼ਰੂਰ ਦੱਸਵਾਂ ਕਿ ਇਹ ਸ਼ਾਇਦ ਕਿਤੇ ਨਾ ਕਿਤੇ ਇਸ ਕਰਕੇ ਜੋੜਨ ਦੀ ਕੋਸ਼ਿਸ਼ ਆ ਕਿ ਭਾਗੀਵਾਂਦਰ ਪਿੰਡ ਤਲਵੰਡੀ ਸਾਬੋ ਤੋਂ ਵਿਧਾਨ ਸਭਾ ਦੀ ਮੈਂਬਰ ਬਣੀ ਪ੍ਰੋਫੈਸਰ ਬਲਜਿੰਦਰ ਕੌਰ ਦਾ ਪਿੰਡ ਆ, ਸ਼ਾਇਦ ਇਸ ਕਰਕੇ ਇਹਨੂੰ ਰਾਜਨੀਤਿਕ ਰੰਗ ਜਿਹੜਾ ਜੀ ਉਹ ਚਾੜਨ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਪਿੰਡ ਦੀ ਇਕਜੁੱਟਤਾ ਦੇ ਮੂਹਰੇ ਕੋਈ ਗੱਲ ਜਿਹੜੀ ਆ ਜੀ ਉਹ ਪਰਿਵਾਰ ਦੀ ਬਣ ਨਹੀਂ ਰਹੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੋਕ ਆਪਣੇ ਹੱਥ ਵਿੱਚ ਲੈ ਲੈਂਦੇ ਆ ਸਾਰਾ ਕੁਝ, ਪਰ ਲੋਕ ਵੀ ਕੀ ਕਰਨ, ਜਿਨ੍ਹਾਂ ਨੇ ਲਾ ਐਂਡ ਆਰਡਰ ਬਣਾਉਣਾ ਸੀ ਉਹ ਵੀ ਅੱਖਾਂ ਮੀਟ ਕੇ ਬੈਠੇ ਹੋਏ ਆ। ਤੇ ਅੱਗੇ ਆਪਾਂ ਪ੍ਰਾਈਵੇਟ ਬੱਸਾਂ ਦੀ ਜੇ ਗੱਲ ਕਰੀਏ ਤਾਂ ਵਿਜੀਲੈਂਸ ਵਿਭਾਗ ਨੇ ਥਾਂ ਥਾਂ ਤੇ ਚੈਕਿੰਗ ਕੀਤੀ। ਬਿਲਕੁਲ ਜੀ, ਇਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਆ ਜੀ ਇਹ ਚੈਕਿੰਗ ਕੀਤੀ ਗਈ ਆ ਔਰ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਦੇ ਪਰਮਿਟ ਵਗੈਰਾ ਜਿਹੜੇ ਆ ਜੀ ਉਹ ਚੈੱਕ ਕੀਤੇ ਗਏ ਆ। ਇਹ ਕਿਹਾ ਗਿਆ ਜੀ ਕਿ ਇਹ ਜਿਹੜੀਆਂ ਕਾਰਵਾਈ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੁਕਮ ਜਿਹੜੇ ਉਹ ਦਿੱਤੇ ਸੀਗੇ ਕਿ 10 ਦਿਨਾਂ ਦੇ ਵਿੱਚ ਵਿੱਚ ਬਿਨਾਂ ਪਰਮਿਟ ਤੋਂ ਚੱਲਦੀਆਂ ਬੱਸਾਂ ਜਿਹੜੀਆਂ ਜੀ ਉਹ ਸੜਕਾਂ ਤੋਂ ਆਊਟ ਹੋਣੀਆਂ ਚਾਹੀਦੀਆਂ ਨੇ, ਜਿਹਦੇ ਕਰਕੇ ਇਹ ਇੱਕਦਮ ਤੇਜ਼ੀ ਜਿਹੜੀ ਆ ਜੀ ਉਹ ਆਈ ਆ। ਵਿਜੀਲੈਂਸ ਬਿਊਰੋ ਨੇ ਇਹ ਚੈਕਿੰਗ ਜਿਹੜੀ ਆ ਜੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੀਤੀ ਆ। ਇਹ ਚੈਕਿੰਗ ਜਿਹੜੀ ਆ ਬਠਿੰਡਾ, ਅੰਮ੍ਰਿਤਸਰ, ਮਾਨਸਾ, ਜਲੰਧਰ, ਪਟਿਆਲਾ ਸਾਰੇ ਜਗ੍ਹਾ ਦੇ ਉੱਤੇ ਜਿਹੜੀ ਆ ਉਹ ਕੀਤੀ ਗਈ ਆ। ਜਿਹੜੇ ਇੱਥੇ ਵੱਡੇ ਪਰਿਵਾਰ ਦੀਆਂ ਬੱਸਾਂ ਚੱਲਦੀਆਂ ਨੇ, ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਸਾਈਡ ਸਾਣੀ ਜਿਹੜੀਆਂ ਬੱਸਾਂ ਸੀਗੀਆਂ ਜੀ ਬਹੁਤੀਆਂ ਲੰਘਾ ਕੇ ਕੱਢ ਦਿੱਤੀਆਂ। ਕੁਝ ਥਾਵਾਂ ਦੇ ਉੱਤੇ ਜਿਹੜੀਆਂ ਔਰਬਿਟ ਦੀਆਂ ਬੱਸਾਂ ਨੇ ਉਹਨਾਂ ਦੀ ਚੈਕਿੰਗ ਵੀ ਹੋਈ ਆ। ਕੁਝ ਉਹਨਾਂ ਦੀਆਂ ਬੱਸਾਂ ਦੇ ਚਲਾਨ ਵੀ ਜਿਹੜੇ ਆ ਜੀ ਉਹ ਕੱਟੇ ਗਏ ਆ। 1715 ਬੱਸਾਂ ਦੀ ਚੈਕਿੰਗ ਕੀਤੀ ਗਈ ਆ, ਜਿਹਦੇ ਵਿੱਚੋਂ 454 ਬੱਸਾਂ ਦੇ ਪਰਮਿਟ, ਰਜਿਸਟ੍ਰੇਸ਼ਨ, ਨੰਬਰ ਪਲੇਟਾਂ, ਟਾਈਮ ਟੇਬਲ ਇਹਦੇ ਵਿੱਚ ਗੰਭੀਰ ਬੇਨੇਮੀਆਂ ਜਿਹੜੀਆਂ ਉਹ ਪਾਈਆਂ ਗਈਆਂ ਨੇ ਔਰ ਇਹਦੇ ਖਿਲਾਫ ਜਿਹੜੀ ਆ ਜੀ ਲੋੜੀਂਦੀ ਕਾਰਵਾਈ ਦੀ ਜਿਹੜੀ ਆ ਜੀ ਅੱਗੋਂ ਸਿਫਾਰਿਸ਼ ਕੀਤੀ ਗਈ ਆ। 454 ਬੱਸਾਂ ਜਿਹੜੀਆਂ ਜੀ ਉਹ ਬਿਨਾਂ ਰੂਟ ਪਰਮਿਟ,
बिना रजिस्ट्रेशन, ड्राइवरां दे कोले लाइसेंस नहीं, जाली नंबर प्लेटां, रोड टैक्स दिता नहीं गा, इस तरह दीयां बेनियमियां दे तहत जिहड़े जी इन्हां दे चलान कट्टे गए आ। ਅੰਮ੍ਰਿਤਸਰ ਦੇ ਵਿੱਚ ਜਿਹੜੀਆਂ 18 ਬੱਸਾਂ ਦੇ ਚਲਾਨ ਕੱਟੇ ਗਏ ਆ, 7 ਬੱਸਾਂ ਜ਼ਬਤ ਕੀਤੀਆਂ ਗਈਆਂ ਕਿਉਂਕਿ ਇਹਨਾਂ ਦੇ ਕੋਲੇ ਪਰਮਿਟ ਹੀ ਹੈ ਨਹੀਂ ਸੀਗਾ। 150 ਦੇ ਕਰੀਬ ਜਿਹੜੀਆਂ ਬੱਸਾਂ ਸੀਗੀਆਂ ਉਹਨਾਂ ਦੇ ਚਲਾਨ ਕੱਟੇ ਗਏ ਆ। ਮਾਨਸਾ ਦੇ ਵਿੱਚ ਵੀ ਜਿਹੜੀਆਂ ਸੀਗੀਆਂ ਜੀ ਉਹ ਨਾਕੇ ਲਾ ਕੇ ਇਹ ਬੱਸਾਂ ਜਿਹੜੀਆਂ ਉਹ 50 ਦੇ ਕਰੀਬ ਘੇਰੀਆਂ ਗਈਆਂ। 6 ਬੱਸਾਂ ਨੇ ਜਿਨ੍ਹਾਂ ਦੇ ਵਿੱਚ ਲਿਬੜਾ, ਔਰਬਿਟ ਤੇ ਮਨਦੀਪ ਬੱਸ ਸ਼ਾਮਲ ਆ, ਇਹਨਾਂ ਦੇ ਚਲਾਨ ਕੱਟੇ ਗਏ ਆ। ਹਰਗੋਬਿੰਦ ਕੰਪਨੀ ਦੀ ਇੱਕ ਬੱਸ ਜਿਹੜੀ ਆ ਉਹ ਜ਼ਬਤ ਕੀਤੀ ਗਈ ਆ। ਕਈ ਬੱਸਾਂ ਜਿਹੜੀਆਂ ਬਾਦਲ ਪਰਿਵਾਰ ਦੇ ਨਾਲ ਸੰਬੰਧਿਤ ਇਹਦੇ ਵਿੱਚ ਸੀਗੀਆਂ। ਬੀਬੀ ਹਰਸਿਮਰਤ ਕੌਰ ਬਾਦਲ ਵੀ ਬੋਲੇ ਨੇ, ਇਹ ਕਿਹਾ ਕਿ ਬਾਦਲ ਪਰਿਵਾਰ ਦੀ ਕੋਈ ਵੀ ਬੱਸ ਗੈਰ ਕਾਨੂੰਨੀ ਢੰਗ ਦੇ ਨਾਲ ਨਹੀਂ ਚੱਲਦੀ, ਇਸ ਕਰਕੇ ਇਹ ਕਾਰਵਾਈ ਰੰਜਿਸ਼ ਦੇ ਤਹਿਤ ਕੀਤੀ ਗਈ ਆ। ਵੈਸੇ ਇਹੋ ਜਿਹੇ ਬਿਆਨ ਦੀ ਉਮੀਦ ਸੀਗੀ। ਬਰਨਾਲੇ ਦੇ ਵਿੱਚ ਜਿਹੜਾ ਜੀ ਬੱਸਾਂ 70 ਦੇ ਕਰੀਬ ਇਹਨਾਂ ਦੀ ਚੈਕਿੰਗ ਕੀਤੀ ਗਈ ਆ। ਲਿਬੜਾ, ਖਨੌਰੀ ਤੇ SUS ਹਰਗੋਬਿੰਦ ਬੱਸ ਜਿਹੜੀ ਹੈ ਜੀ ਉਹਨੂੰ ਜ਼ਬਤ ਕੀਤਾ ਗਿਆ। 5 ਬੱਸਾਂ ਦੇ ਚਲਾਨ ਕੱਟੇ ਗਏ ਆ। ਇਹਦੇ ਵਿੱਚੋਂ 2 ਬੱਸਾਂ ਜਿਹੜੀਆਂ ਜੀ ਔਰਬਿਟ ਕੰਪਨੀ, ਇੱਕ ਦਿਲਪ੍ਰੀਤ, ਇੱਕ ਹਰਗੋਬਿੰਦ ਤੇ ਇੱਕ ਰਜਿੰਦਰਾ ਕੰਪਨੀ ਦੀ ਆ। ਫਰੀਦਕੋਟ ਦੇ ਵਿੱਚ ਵੀ, ਲੁਧਿਆਣੇ ਦੇ ਵਿੱਚ ਵੀ, ਜਲੰਧਰ ਦੇ ਵਿੱਚ ਵੀ, ਬਠਿੰਡੇ ਦੇ ਵਿੱਚ ਵੀ ਇਹ ਜਿਹੜੀਆਂ ਬੱਸਾਂ ਸੀਗੀਆਂ ਜੀ ਇਹਨਾਂ ਨੂੰ ਰੋਕਿਆ ਗਿਆ। ਵਿਜੀਲੈਂਸ ਨੇ ਬਠਿੰਡਾ ਚੰਡੀਗੜ੍ਹ ਚੱਲਦੀ ਔਰਬਿਟ ਦੀ ਕਿਸੇ ਮਰਸਡੀਜ਼ ਬੱਸ ਨੂੰ ਬਠਿੰਡੇ ਦੇ ਵਿੱਚ ਹੱਥ ਨਹੀਂ ਪਾਇਆ। ਸੰਗਰੂਰ 'ਚ ਇੱਕ ਵਿਜੀਲੈਂਸ ਅਫਸਰ ਨੇ ਜਦੋਂ ਔਰਬਿਟ ਦੀ ਮਰਸਡੀਜ਼ ਚੈੱਕ ਕੀਤੀ ਤਾਂ ਕਾਗਜ਼ਾਂ ਦੇ ਵਿੱਚ ਗੜਬੜ ਨਿਕਲੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਂਜੀ ਬਿਲਕੁਲ ਵਿੱਚ ਦਬਦਬਾ ਚੱਲਦਾ ਆ। ਤੇ ਅੱਗੇ ਆਪਾਂ ਗੱਲ ਕੀਤੀ ਸੀ ਕਿ ਕਿਸੇ ਨੇ ਲੁਧਿਆਣੇ ਦੇ ਵਿੱਚ ਖੁਦਕਸ਼ੀ ਕੀਤੀ ਆ, ਪਰ ਹੁਣ ਲੁਧਿਆਣੇ ਦੀ ਖਬਰ ਹੈ ਕਿ ਇੱਕ ਫਾਈਨੈਂਸਰ ਤੇ ਉਸਦੀ ਘਰਵਾਲੀ ਨੂੰ ਕਤਲ ਕਰ ਦਿੱਤਾ ਗਿਆ। ਦੇਖੋ ਜੀ ਇਹ ਦੂਸਰੀ ਵੱਡੀ ਘਟਨਾ ਜਿਹੜੀ ਆ ਜੀ ਉਹ ਵਾਪਰੀ ਆ ਇਸ ਸਨਅਤੀ ਸ਼ਹਿਰ ਲੁਧਿਆਣੇ ਦੇ ਵਿੱਚ। ਦੁੱਗਰੀ ਦੇ ਫੇਜ਼ 2 ਇਲਾਕੇ ਦੇ ਵਿੱਚ ਇਹ ਲੁਟੇਰਾ ਗਰੋਹ ਆ ਜੀ, ਜਿਹਦੇ 3 ਮੈਂਬਰਾਂ ਨੇ। ਫਾਈਨੈਂਸਰ ਸੁਨੀਲ ਗੁਪਤਾ 50 ਸਾਲਾਂ ਦਾ ਸੀਗਾ ਤੇ ਉਹਦੀ ਘਰ ਵਾਲੀ ਨੀਲਮ ਗੁਪਤਾ ਦਾ ਗੋਲੀਆਂ ਮਾਰ ਕੇ ਕਤਲ ਜਿਹੜਾ ਦੀ ਉਹ ਕਰਤਾ। ਜਿਹੜੇ ਲੁਟੇਰੇ ਸੀਗੇ ਉੱਥੋਂ ਫਰਾਰ ਹੋ ਗਏ। ਉਹਨਾਂ ਦਾ ਤੀਜਾ ਸਾਥੀ ਉੱਥੇ ਜਿਹੜਾ ਜੀ ਉਹ ਫਸ ਗਿਆ। ਜਿਹੜਾ ਇਹ ਫਸ ਗਿਆ ਜੀ ਉਹਨੇ ਖੁਦ ਤੋਂ ਉਹਨੂੰ ਬਚਾਉਣ ਦੇ ਵਾਸਤੇ ਪਹਿਲੀ ਮੰਜ਼ਿਲ ਤੋਂ ਛਾਲ ਮਾਰੀ, ਪਰ ਪੈਰ ਦੇ ਉੱਤੇ ਸੱਟ ਲੱਗਣ ਕਰਕੇ ਉਹ ਭੱਜ ਨਹੀਂ ਸਕਿਆ। ਲੋਕਾਂ ਨੇ ਉਹਨੂੰ ਕਾਬੂ ਕਰਕੇ ਜਿਹੜਾ ਜੀ ਉਹ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਨੇ ਗੋਲੀਆਂ ਦੇ ਖੋਲ ਜਿਹੜੇ ਆ ਜੀ ਉਹ ਬਰਾਮਦ ਕੀਤੇ ਆ। ਸੁਨੀਲ ਗੁਪਤਾ ਫਾਈਨੈਂਸਰ ਦਾ ਕੰਮ ਕਰਦਾ ਸੀਗਾ। ਉਹਨੇ ਘਰ ਦੇ ਨਾਲ ਹੀ ਦਫ਼ਤਰ ਜਿਹੜਾ ਉਹ ਬਣਾਇਆ ਹੋਇਆ ਸੀਗਾ। ਘਰ ਦੇ ਅੰਦਰੋਂ ਇੱਕ ਰਾਹ ਜਿਹੜਾ ਉਹ ਦਫ਼ਤਰ ਨੂੰ ਵੀ ਜਾਂਦਾ। ਸੁਨੀਲ ਗੁਪਤਾ ਆਪਣੇ ਦਫ਼ਤਰ ਦੇ ਵਿੱਚ ਬੈਠਾ ਸੀਗਾ। ਇਹਦੇ ਦੌਰਾਨ 2 ਜਾਣੇ ਅੰਦਰ ਜਿਹੜੇ ਦਾਖਲ ਹੋਏ ਔਰ ਉਹਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਉਹਨੇ ਵਿਰੋਧ ਕੀਤਾ। ਲੁਟੇਰਿਆਂ ਨੇ ਸੁਨੀਲ ਦੇ ਸਿਰ ਦੇ ਵਿੱਚ ਪਿੱਛੋਂ ਗੋਲੀ ਮਾਰੀ ਤੇ ਉਹਦੇ ਗਲੇ ਦੇ ਵਿੱਚ ਪਾਈ ਚੈਨ ਤੇ ਹੋਰ ਜਿਹੜਾ ਸਮਾਨ ਸੀਗਾ ਜੀ ਉਹ ਲੁੱਟ ਲਿਆ। ਉਹਨਾਂ ਨੇ ਜਾ ਕੇ ਸੁਨੀਲ ਉਸੇ ਰਾਹ ਜਿਹੜੇ ਰਾਹੀਂ ਜਾ ਕੇ ਘਰ ਦੇ ਅੰਦਰ ਜਾ ਕੇ ਜਿਹੜੀ ਉਹਦੀ ਘਰ ਵਾਲੀ ਸੀ ਉਹਨੂੰ ਬੰਦੀ ਬਣਾ ਲਿਆ। ਉਹਨੂੰ ਵੀ ਗੋਲੀ ਜਿਹੜੀ ਜੀ ਉਹ ਮਾਰੀ। ਅੰਦਰ ਪਈ ਅਲਮਾਰੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਉਹ ਸਫਲ ਨਾ ਹੋਏ। ਜਿਹੜੀ ਉਹਦੀ ਪਤਨੀ ਸੀ ਉਹਦੇ ਤੋਂ ਕੋਡ ਮੰਗਦੇ ਸੀਗੇ ਉਹ ਇਸ ਅਲਮਾਰੀ ਨੂੰ ਖੋਲਣ ਦਾ। ਜਦੋਂ ਉਹਨੇ ਨਹੀਂ ਦਿੱਤਾ ਤਾਂ ਉਹਨੂੰ ਗੋਲੀ ਜਿਹੜੀ ਆ ਜੀ ਉਹ ਮਾਰੀ ਗਈ। ਆਂਢ ਗੁਆਂਢ ਦੇ ਲੋਕ ਜਿਹੜੇ ਸੀਗੇ ਜੀ ਉਹ ਰੌਲਾ ਸੁਣ ਕੇ ਇਕੱਠੇ ਹੋ ਗਏ। ਜਿਹੜਾ ਸੀਗਾ ਜੀ 2 ਜਾਣੇ ਭੱਜ ਗਏ ਇਸ ਰੌਲੇ ਤੋਂ ਬਾਅਦ। ਇੱਕ ਨੇ ਜਿਵੇਂ ਛਾਲ ਮਾਰੀ ਤੇ ਉਹਨੂੰ ਫੜ ਕੇ ਜਿਹੜਾ ਜੀ ਪੁਲਿਸ ਦੇ ਹਵਾਲੇ ਕੀਤਾ ਗਿਆ। ਜਿਹੜੀਆਂ ਇਹ ਲੁੱਟ ਖੋਹ ਦੀਆਂ ਘਟਨਾਵਾਂ ਨੇ ਇਹ ਨਾ ਸਿਰਫ ਲੁਧਿਆਣੇ ਦੇ ਵਿੱਚ ਬਲਕਿ ਪੰਜਾਬ ਸਾਰੇ ਦੇ ਅੰਦਰ ਹੀ ਜਿਹੜਾ ਜੀ ਉਹ ਵਧੀਆਂ ਨੇ। ਅੰਮ੍ਰਿਤਸਰ ਦੀ ਆਪਾਂ ਗੱਲ ਕੁਛ ਦਿਨ ਪਹਿਲਾਂ ਕੀਤੀ ਸੀਗੀ ਜਿੱਥੇ ਇੱਕ ਡਾਕਟਰ ਨੂੰ ਅਗਵਾ ਕਰ ਲਿਆ ਗਿਆ ਸੀਗਾ ਗੈਂਗਸਟਰਾਂ ਦੇ ਵੱਲੋਂ ਔਰ ਉਹਦੀ ਫਰੌਤੀ ਦੇ ਵਾਸਤੇ ਉਸੇ ਡਾਕਟਰ ਦੀ ਕਾਰ ਵਰਤੀ ਗਈ। ਫਰੌਤੀ ਲੈਣ ਦੇ ਵਾਸਤੇ ਉਸ ਕਾਰ ਦੇ ਉੱਤੇ ਜਿਹੜੇ ਗੈਂਗਸਟਰ ਦੇ ਸਾਥੀ ਸੀਗੇ ਉਹ ਡਾਕਟਰ ਦੇ ਘਰ ਆਉਂਦੇ ਆ, ਘਰ ਤੋਂ ਫਰੌਤੀ ਲੈ ਕੇ ਜਾਂਦੇ ਆ, ਮੁੜ ਕੇ ਡਾਕਟਰ ਨੂੰ ਰਿਹਾ ਕਰਦੇ ਆ। ਹੁਣ ਇਹ ਪਤਾ ਲੱਗਾ ਜੀ ਕਿ ਇੱਕ ਜਾਣਾ ਇਹਨਾਂ ਦੇ ਨਾਲ ਦਾ ਜਿਹੜਾ ਜੀ ਉਹ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ ਐਕਸਟੋਰਸ਼ਨ, ਲੁੱਟ ਖੋਹ ਸਾਰਾ ਕੁਝ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਉਸੇ ਤਰੀਕੇ ਦੇ ਨਾਲ ਜਾਰੀ ਆ। ਸਨਅਤੀ ਸ਼ਹਿਰ ਜਿਹੜੇ ਨੇ ਚਾਹੇ ਉਹ ਲੁਧਿਆਣਾ ਹੋ ਗਿਆ, ਜਲੰਧਰ ਜਾਂ ਅੰਮ੍ਰਿਤਸਰ ਹੋ ਗਿਆ, ਇੱਥੇ ਇਹ ਲੁੱਟਾਂ ਖੋਹਾਂ ਲੋੜ ਤੋਂ ਜ਼ਿਆਦਾ ਵਧੀਆਂ ਹੋਈਆਂ ਨੇ। ਬਿਲਕੁਲ ਜੀ। ਪਹਿਲਾਂ ਬਿਹਾਰ ਕਹਿੰਦੇ ਹੁੰਦੇ ਸੀਗੇ, ਬਿਹਾਰ ਬਣਦਾ ਜਾ ਰਿਹਾ ਪੰਜਾਬ। ਤੇ ਅੱਗੇ ਆਪਾਂ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਭਾਜਪਾਈਏ 3 ਸਾਲਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਉਹ ਦੱਸਣ ਆਏ ਸੀ ਪਰ ਆਪਸ ਵਿੱਚ ਹੀ ਉਲਝ ਗਏ। ਬਿਲਕੁਲ ਜੀ। ਇੱਥੇ ਭਾਜਪਾ ਦੇ ਆਗੂ ਜੀ ਮਦਨ ਮੋਹਨ ਮਿੱਤਲ
ਤੇ ਅਨੰਦਪੁਰ ਸਾਹਿਬ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜੇ ਪਰਮਿੰਦਰ ਸ਼ਰਮਾ ਦੇ ਵਿਚਾਲੇ ਤੂੰ ਮੈਂ ਜਿਹੜੀ ਜੀ ਉਹ ਹੋ ਗਈ ਤੇ ਪ੍ਰਾਪਤੀਆਂ ਜਿਹੜੀਆਂ ਸੀਗੀਆਂ ਉਹ ਸਰਕਾਰ ਦੀਆਂ ਵਿੱਚ ਹੀ ਰਹਿ ਗਈਆਂ। ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਗੇਲ ਕੰਪਨੀ ਦੇ ਵੱਲੋਂ ਕੇਂਦਰ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਉੱਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਇਹ ਸਮਾਗਮ ਕੀਤਾ ਗਿਆ ਸੀਗਾ। ਇਹਦੇ ਵਿੱਚ ਗੰਗਾ ਨਗਰ ਤੋਂ 4 ਵਾਰੀ ਲੋਕ ਸਭਾ ਮੈਂਬਰ ਰਹੇ ਨਿਹਾਲ ਚੰਦ ਮੇਘਵਾਲ ਪਹੁੰਚੇ ਹੋਏ ਸੀਗੇ। ਮੁੱਖ ਮਹਿਮਾਨ ਦੀ ਹਾਜ਼ਰੀ ਦੇ ਵਿੱਚ ਭਾਜਪਾ ਆਗੂ ਆਪਸ ਦੇ ਵਿੱਚ ਜਿਹੜਾ ਜੀ ਉਹ ਝਗੜ ਪਏ। ਅਸਲ ਦੇ ਵਿੱਚ ਜਿਹੜਾ ਸਟੇਜ ਤੋਂ ਸੀਨੀਅਰ ਆਗੂਆਂ ਦਾ ਨਾਮ ਨਾ ਬੋਲਣ ਦੇ ਉੱਤੇ ਪਰਮਿੰਦਰ ਸ਼ਰਮਾ ਜਿਹੜਾ ਸੀਗਾ ਜੀ ਉਹ ਭੜਕ ਪਿਆ। ਮੁੱਖ ਮਹਿਮਾਨ ਦੇ ਸਾਹਮਣੇ ਜਿਹੜਾ ਸੀਗਾ ਜੀ ਕੈਪਟਨ ਮਦਨ ਮੋਹਨ ਮਿੱਤਲ ਤੇ ਪਾਰਟੀ ਦੀ ਟਿਕਟ ਤੇ ਚੋਣ ਤੇ ਲੜੇ ਜਿਹੜਾ ਸੀਗਾ ਜੀ ਇਹ ਤੂੰ ਮੈਂ ਜਿਹੜਾ ਸੀਗਾ ਜੀ ਉਹ ਗਾਲੀ ਗਲੋਚ ਤੱਕ ਪਹੁੰਚ ਗਿਆ। ਹਾਲ ਦੇ ਵਿੱਚ ਮੌਜੂਦ ਜਿਹੜੇ ਵਰਕਰ ਸੀਗੇ ਜੀ ਫਿਰ ਉਹਨਾਂ ਨੇ ਵੀ ਜੋਸ਼ ਫੜ ਲਿਆ ਤੇ ਆਪੋ ਆਪਣੇ ਆਗੂਆਂ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕਰਨ ਲੱਗੇ। ਜਿੰਦਾਬਾਦ ਮੁਰਦਾਬਾਦ ਜਿਹੜੀ ਸੀ ਉਹ ਹੋਣ ਲੱਗ ਗਈ। ਵਿਧਾਨ ਸਭਾ ਹਲਕਾ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਸਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਅਨੁਸ਼ਾਸਨ ਦਾ ਪਾਠ ਵੀ ਜਿਹੜਾ ਜੀ ਉਹ ਪੜ੍ਹਾਇਆ ਗਿਆ। ਉਹਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਿਹੜਾ ਅਨੰਦਪੁਰ ਸਾਹਿਬ ਦੀ ਸੀਟ 24,000 ਵੋਟਾਂ ਦੇ ਨਾਲ ਹਾਰਨ ਤੋਂ ਬਾਅਦ ਵੀ ਸਾਨੂੰ ਜਿਹੜੀ ਹੈ ਜੀ ਉਹ ਸਮਝ ਨਹੀਂ ਆਈ ਤੇ ਉਦੋਂ ਬਾਅਦ ਜਿਹੜਾ ਸੀਗਾ ਜੀ ਸਾਰੇ ਆਰਾਮ ਦੇ ਨਾਲ ਬਹਿ ਕੇ ਲੈਕਚਰਬਾਜ਼ੀ ਵੀ ਸੁਣਦੇ ਰਹੇ। ਪਰ ਜਿਹੜੀ ਵੇਖਣ ਵਾਲੀ ਗੱਲ ਇਹ ਹੈ ਜੀ ਕਿ ਦੱਬ ਘੁੱਟ ਕੇ ਤਾਂ ਸਾਰੀਆਂ ਇਹ ਮੀਟਿੰਗਸ ਕਰਵਾਈਆਂ ਜਾ ਰਹੀਆਂ ਨੇ। ਜਦੋਂ ਕਿਤੇ ਮੌਕਾ ਮਿਲਦਾ ਜੀ ਫਿਰ ਉਹ ਭੜਾਸ ਬਾਹਰ ਆ ਹੀ ਜਾਂਦੀ ਹੈ ਜੀ। ਸ਼ਾਇਦ ਹਾਰ ਜਿਹੜੀ ਆ ਉਹ ਬਰਦਾਸ਼ਤ ਕਰਨੀ ਬੜੀ ਔਖੀ ਹੁੰਦੀ ਹੈ। ਬਿਲਕੁਲ ਜੀ, ਇੱਕ ਦਿਨ ਤਾਂ ਭਾਂਬੜ ਵੱਜਦਾ ਹੀ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਹਾਈ ਕੋਰਟ ਨੇ ਕਿਹਾ ਕਿ ਭੋਲਾ ਤੇ ਹੋਰ ਜਿਹੜੇ ਅਹਿਮ ਕੇਸ ਆ ਉਹਨਾਂ ਦੀ ਨਿਗਰਾਨੀ ਨਿਰੰਜਨ ਸਿੰਘ ਹੀ ਕਰਨਗੇ। ਕੋਈ ਇਹ ਬੜੀ ਅਹਿਮ ਗੱਲ ਹੈ। ਐਕਚੁਅਲੀ ਯਾਦ ਹੋਣਾ ਲਿਸਟਰ ਨੂੰ ਕਿ ਜਿਹੜੀ ਹਾਈ ਕੋਰਟ ਨੇ ਹੀ ਪਹਿਲਾਂ ਨਿਰੰਜਨ ਸਿੰਘ ਹੋਰਾਂ ਦੀ ਬਦਲੀ ਰੋਕੀ ਸੀਗੀ। ਹੁਣ ਇਹ ਮਾਮਲਾ ਜੀ ਹਾਈ ਕੋਰਟ ਦੇ ਵਿੱਚ ਸੀਗਾ। ਹਾਈ ਕੋਰਟ ਦੇ ਵਿੱਚ ਕੋਈ ਲੈ ਕੇ ਨਹੀਂ ਗਿਆ, ਇਨਫੋਰਸਮੈਂਟ ਡਾਇਰੈਕਟੋਰੇਟ ਲੈ ਕੇ ਗਈ ਹੈ। ਔਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਉਂਕਿ ਸਟੇ ਆਰਡਰ ਲੱਗਿਆ ਹੋਇਆ ਨਿਰੰਜਨ ਸਿੰਘ ਹੋਰਾਂ ਦੀ ਬਦਲੀ ਦੇ ਉੱਤੇ, ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਦੇ ਵਿੱਚ ਇਹ ਕਿਹਾ ਗਿਆ ਕਿ 19 ਅਕਤੂਬਰ 2016 ਨੂੰ ਨਿਰੰਜਨ ਸਿੰਘ ਹੋਰਾਂ ਨੂੰ ਅਸਿਸਟੈਂਟ ਡਾਇਰੈਕਟਰ ਪ੍ਰਮੋਟ ਕਰਕੇ ਡਿਪਟੀ ਡਾਇਰੈਕਟਰ ਬਣਾ ਦਿੱਤਾ ਗਿਆ ਤੇ ਇਸ ਕਰਕੇ ਉਹਨਾਂ ਦੀ ਬਦਲੀ ਜ਼ਰੂਰੀ ਆ। ਤੋ ਜਿਹੜੇ ਭੁੱਲੇ ਸਣੇ ਬਾਕੀ ਜਿਹੜੇ ਡਰੱਗਸ ਮਾਮਲੇ ਆ ਇਹਨਾਂ ਦੀ ਜਾਂਚ ਅਫਸਰ ਨੂੰ ਬਦਲਣ ਦੀ ਇਜਾਜ਼ਤ ਦਿੱਤੀ ਜਾਵੇ। ਅਸਿਸਟੈਂਟ ਡਾਇਰੈਕਟਰ ਪੱਧਰ ਦੇ ਅਫਸਰ ਨੂੰ ਜਾਂਚ ਅਧਿਕਾਰੀ ਲਾਏ ਜਾਣ ਦੀ ਪਰਮਿਸ਼ਨ ਦਿੱਤੀ ਜਾਵੇ। ਕੋਰਟ ਨੇ ਇਹਦੇ ਉੱਤੇ 2 ਅਸਿਸਟੈਂਟ ਡਾਇਰੈਕਟਰ ਪੱਧਰ ਦੇ ਅਫਸਰਾਂ ਨੂੰ ਜਾਂਚ ਅਫਸਰ ਲਾਏ ਜਾਣ ਦੇ ਨਿਰਦੇਸ਼ ਦਿੱਤੇ, ਪਰ ਨਾਲ ਸਪਸ਼ਟ ਕੀਤਾ ਕਿ ਨਿਰੰਜਨ ਸਿੰਘ ਇਹਨਾਂ ਕੇਸਾਂ ਦੀ ਮੋਨੀਟਰਿੰਗ ਕਰਨਗੇ। ਉਹਨਾਂ ਦੀ ਐਕਟਿਵ ਸੁਪਰਵਿਜ਼ਨ ਦੇ ਵਿੱਚ ਹੀ ਇਹ ਜਾਂਚ ਜਿਹੜੀ ਹੈ ਜੀ ਅੱਗੇ ਵਧੂਗੀ। ਇਹਦੇ ਵਿੱਚ ਉਚੇਚੇ ਤੌਰ ਦੇ ਉੱਤੇ ਜਿਹੜੇ ਕੇਸਾਂ ਦਾ ਜ਼ਿਕਰ ਕੀਤਾ ਗਿਆ ਉਹਦੇ ਵਿੱਚ ਜਗਦੀਸ਼ ਸਿੰਘ ਭੋਲਾ, ਰਣਜੀਤ ਸਿੰਘ ਕੰਦੋਲਾ ਉਰਫ ਰਾਜਾ ਕੰਦੋਲਾ ਸਣੇ ਡਰੱਗ ਦੇ ਮਾਮਲੇ ਨੇ। ਇੱਥੇ ਵੀ ਯਾਦ ਦਵਾ ਦਈਏ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਵੀ ਪੁੱਛਗਿੱਛ ਜਿਹੜੀ ਹੈ ਜੀ ਉਹ ਨਿਰੰਜਨ ਸਿੰਘ ਹੋਰਾਂ ਨੇ ਕੀਤੀ ਸੀਗੀ। ਇਸ ਵੇਲੇ ਜਿਹੜੀ ਇਹ ਅਰਜ਼ੀ ਦਾਇਰ ਕੀਤੀ ਗਈ ਸੀ ਉਹਦੇ ਤੇ ਆਧਾਰਿਤ ਜਿਹੜੇ 6,000 ਕਰੋੜ ਰੁਪਏ ਦੀ ਤਸਕਰੀ ਦੇ ਮਾਮਲਿਆਂ ਦੀ ਜਿਹੜੀ ਜਾਂਚ ਹੈ ਉਹ ਅਖੀਰਲੇ ਪੈਰੇ ਦੇ ਵਿੱਚ ਹੈ ਜੀ। ਔਰ ਇਸ ਵੇਲੇ ਜਾਂਚ ਅਫਸਰ ਦਾ ਤਬਾਦਲਾ ਨਹੀਂ ਹੋ ਸਕਦਾ। ਅਰਜ਼ੀ ਦੇ ਵਿੱਚ 2G ਸਕੈਮ, ਕੋਲ ਸਕੈਮ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਗਿਆ ਸੀਗਾ ਕਿ ਦੋਵੇਂ ਮਾਮਲੇ ਜਾਂਚ ਅਫਸਰਾਂ ਦੇ ਤਬਾਦਲਿਆਂ ਦੇ ਉੱਤੇ ਸੁਪਰੀਮ ਕੋਰਟ ਨੇ ਰੋਕ ਲਾਈ ਸੀ। ਕੇਸ ਦੀ ਅਖੀਰਲੀ ਜਾਂਚ ਤੱਕ ਉਹਨਾਂ ਨੂੰ ਟਰਾਂਸਫਰ ਨਾ ਕਰਨ ਦੇ ਨਿਰਦੇਸ਼ ਜਿਹੜੇ ਆ ਜੀ ਉਹ ਦਿੱਤੇ ਗਏ ਸੀਗੇ। ਇਹਦੇ ਵਿੱਚ ਹਾਈ ਕੋਰਟ ਨੇ ਇਸ਼ਾਰਾ ਕੀਤਾ ਹੈ ਕਿ ਕਿਸੇ ਖਾਸ ਬੰਦੇ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਾਰੇ ਮਾਮਲਿਆਂ ਦਾ ਲਾਭ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਜਿਹਦੇ ਕਰਕੇ ਨਿਰੰਜਨ ਸਿੰਘ ਹੋਰਾਂ ਨੂੰ ਪਾਸੇ ਕੀਤਾ ਜਾ ਰਿਹਾ। ਹਾਈ ਕੋਰਟ ਦੇ ਇਹਨਾਂ ਸਪਸ਼ਟ ਹੁਕਮਾਂ ਤੋਂ ਬਾਅਦ ਇੱਕ ਵਾਰੀ ਫਿਰ ਉਹਨਾਂ ਲੋਕਾਂ ਨੂੰ ਝਟਕਾ ਲੱਗਾ ਜਿਹੜੇ ਇਹ ਸਮਝਦੇ ਸੀਗੇ ਕਿ ਸ਼ਾਇਦ ਨਿਰੰਜਨ ਸਿੰਘ ਹੋਰਾਂ ਦਾ ਤਬਾਦਲਾ ਹੁਣ ਇੱਥੋਂ ਹੋ ਜਾਊਗਾ, ਕਿਉਂਕਿ ਉਹ ਬੜੇ ਸਖਤ ਆਫੀਸਰ ਮੰਨੇ ਜਾਂਦੇ ਆ। ਔਰ ਜਦੋਂ ਤੋਂ ਇਹ 6,000 ਕਰੋੜ ਰੁਪਏ ਦੇ ਡਰੱਗ ਸਕੈਂਡਲ ਦੀ ਜਾਂਚ ਉਹਨਾਂ ਨੇ ਕੀਤੀ ਆ, ਜਿਹਦੀਆਂ ਤਾਰਾਂ ਵਿਦੇਸ਼ ਦੇ ਵਿੱਚ ਜਾ ਕੇ ਜੁੜਦੀਆਂ ਨੇ ਕੈਨੇਡਾ ਦੇ ਨਾਲ ਖਾਸ ਤੌਰ ਦੇ ਉੱਤੇ, ਉਦੋਂ ਤੋਂ ਉਹ ਜਿਹੜਾ ਜੀ ਉਹ ਚਰਚਿਤ ਵੀ ਰਹੇ ਨੇ ਤੇ ਜਿਹੜੇ ਲੋਕ ਫਸੇ ਨੇ ਉਹ ਉਹਨਾਂ ਨੂੰ ਇੱਥੋਂ ਪਾਸੇ ਕਰਨ ਦੇ ਵਾਸਤੇ ਹੱਥ ਪੈਰ ਮਾਰਦੇ ਰਹੇ ਨੇ। ਇੱਕ ਵਾਰੀ ਬਦਲੀ ਕਰਵਾ ਵੀ ਦਿੱਤੀ ਸੀ, ਪਰ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਇਹ ਬਦਲੀ ਉਦੋਂ ਵੀ ਰੋਕ ਲਈ ਗਈ ਸੀ। ਜੀ
ਤੇ ਅਖੀਰਲਾ ਮੇਰਾ ਸਵਾਲ ਹੈ ਕਿਸਾਨਾਂ ਦਾ, ਕਿ ਰੋਜ਼ ਹੀ ਆਪਾਂ ਗੱਲਬਾਤ ਕਰਦੇ ਹਾਂ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ, ਤੇ ਇਸੇ ਤਰ੍ਹਾਂ 24 ਘੰਟਿਆਂ ਵਿੱਚ 2 ਹੋਰ ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਬਿਲਕੁਲ ਜੀ, ਐਕਚੁਅਲੀ ਇਹ ਰੋਜ਼ ਦੀਆਂ ਹੀ ਖਬਰਾਂ, ਆਪਾਂ ਕੱਲ ਵੀ ਗੱਲ ਜਿਹੜੀ ਉਹ ਕੀਤੀ ਸੀਗੀ ਕਿ ਜਿਹੜੀਆਂ ਦੀ ਹੁਣ ਤਾਂ ਇਹ ਹੋ ਗਈਆਂ ਕਿ ਕਿੰਨੀ ਗਿਣਤੀ ਆ। ਕੱਲ 4 ਦੀ ਗੱਲ ਕੀਤੀ ਸੀ, 2 ਹੋਰ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਆ। ਇਸ ਵੇਲੇ ਭਾਰਤ ਦੀ ਜੇ ਆਪਾਂ ਗੱਲ ਕਰੀਏ ਤਾਂ ਮੁਲਕ ਪੱਧਰ ਦੇ ਉੱਤੇ ਜਦੋਂ ਤੋਂ ਮੋਦੀ ਸਰਕਾਰ ਬਣੀ ਆ 35 ਕਿਸਾਨ ਰੋਜ਼ ਖੁਦਕੁਸ਼ੀਆਂ ਕਰ ਰਹੇ ਆ ਜੀ ਮੁਲਕ ਭਰ ਦੇ ਵਿੱਚ। ਔਰ ਪੰਜਾਬ ਇਹਦੇ 'ਚ ਪਿੱਛੇ ਨਹੀਂ ਗਾ। 2-3 ਖੁਦਕੁਸ਼ੀਆਂ ਰੋਜ਼ ਪੰਜਾਬ ਦੇ ਵਿੱਚ ਵੀ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਧੂਰੀ ਦੇ ਨੇੜੇ ਪੈਂਦਾ ਪਿੰਡ ਬਮਾਲ, ਇੱਥੋਂ ਦਾ 45 ਸਾਲਾਂ ਦਾ ਕਿਸਾਨ ਜਿਹੜਾ ਜੀ ਉਹ ਖੁਦਕੁਸ਼ੀ ਕਰ ਗਿਆ। ਇਹਦੇ ਨਾਲ ਜਿਹੜਾ ਬਮਾਲ ਦਾ ਅਮਰੀਕ ਸਿੰਘ ਸੀਗਾ ਜੀ, ਇਹਨੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀਗਾ, ਜਿਹਦੇ ਕਰਕੇ ਉਹ ਪਰੇਸ਼ਾਨ ਰਹਿੰਦਾ ਸੀਗਾ। ਉਹਨੇ ਜ਼ਹਿਰੀਲੀ ਚੀਜ਼ ਜਿਹੜੀ ਆ ਜੀ ਉਹ ਖਾ ਕੇ ਇਹ ਖੁਦਕੁਸ਼ੀ ਕੀਤੀ ਆ। ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਦਾ ਜਸਵਿੰਦਰ ਸਿੰਘ ਭਿੰਦਰ ਜਿਹੜਾ 40 ਸਾਲਾਂ ਦਾ ਸੀਗਾ, ਉਹਦੇ ਸਿਰ ਕਰਜ਼ੇ ਦਾ ਭਾਰ ਇੰਨਾ ਸੀਗਾ ਜੀ ਕਿ ਉਹ ਵੀ ਪਰੇਸ਼ਾਨ ਰਹਿੰਦਾ ਸੀਗਾ। ਉਹਨੇ ਕੀਟਨਾਸ਼ਕ ਦਵਾਈ ਜਿਹੜੀ ਆ ਜੀ ਉਹ ਪੀ ਕੇ ਖੁਦਕੁਸ਼ੀ ਕਰ ਲਈ ਆ। 10 ਲੱਖ ਰੁਪਏ ਦਾ ਕਰਜ਼ਾ ਸੀਗਾ ਉਹਦੇ ਸਿਰ ਦੇ ਉੱਤੇ। ਉਹਦੇ ਪਿਓ ਦੀ ਪਹਿਲਾਂ ਹੀ ਮੌਤ ਹੋ ਗਈ ਤੇ ਉਹ ਪਰੇਸ਼ਾਨ ਰਹਿੰਦਾ ਸੀਗਾ। ਪਿੰਡੋਂ ਬਾਹਰ ਖੇਤਾਂ ਦੇ ਵਿੱਚ ਰਹਿੰਦੇ ਜਸਵਿੰਦਰ ਸਿੰਘ ਨੇ ਪੈਸਟੀਸਾਈਡ ਜਿਹੜੀ ਸੀ ਉਹ ਦਵਾਈ ਪੀ ਕੇ ਇਹ ਖੁਦਕੁਸ਼ੀ ਕੀਤੀ ਆ। ਉਹਦੀ ਬਜ਼ੁਰਗ ਮਾਂ, ਘਰ ਵਾਲੀ, 2 ਬੇਟੀਆਂ ਤੇ 1 ਬੇਟਾ ਜਿਹੜਾ ਜੀ ਉਹ ਪਿੱਛੇ ਰਹਿ ਗਿਆ। ਸਵਾਲ ਜਿਹੜਾ ਜੀ ਫੇਰ ਉੱਥੇ ਹੀ ਆ ਜਾਂਦਾ ਹੈ ਕਿ ਕੀ ਇਹਨਾਂ ਕਿਸਾਨਾਂ ਦੀਆਂ ਹੋ ਰਹੀਆਂ, ਨਿਰੰਤਰ ਹੋ ਰਹੀਆਂ ਖੁਦਕੁਸ਼ੀਆਂ ਦਾ ਕੋਈ ਹੱਲ ਜਿਹੜਾ ਜੀ ਉਹ ਨਿਕਲੂਗਾ? ਕਿਉਂਕਿ ਜੇ ਆਪਾਂ ਦੇਖੀਏ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਇਹ ਕਿਸਾਨ ਅੰਦੋਲਨ ਇਸ ਵੇਲੇ ਇਸ ਲੈਵਲ ਤੱਕ ਚਲੇ ਗਿਆ, ਇੱਥੇ ਪੰਜਾਬ ਦੇ ਵਿੱਚ ਉਹਦਾ ਬਹੁਤ ਵੱਡਾ ਕੋਈ ਜ਼ਿਕਰ ਨਹੀਂ ਹੋ ਰਿਹਾ। ਉਹਦੇ ਕੁਝ ਕਾਰਨ ਨੇ, ਕਿਉਂਕਿ ਬੇਸ਼ੱਕ ਉੱਥੇ ਬੀਜੇਪੀ ਦੀ ਸਰਕਾਰ ਹੈ, ਕਾਂਗਰਸ ਜਿਹੜੀ ਹੈ ਜੀ ਉਹ ਇਹਨੂੰ ਚੁੱਕ ਸਕਦੀ ਸੀ ਇੱਥੇ ਮਸਲੇ ਨੂੰ, ਇਸ ਕਰਕੇ ਨਹੀਂ ਚੁੱਕਿਆ ਜਾ ਰਿਹਾ ਹੈ ਕਿ ਸਮੱਸਿਆਵਾਂ ਪੰਜਾਬ ਦੀਆਂ ਵੀ ਉਹੀ ਨੇ। ਉਹਨਾਂ ਨੂੰ ਪਤਾ ਹੈ ਕਿ ਜੇ ਉੱਥੋਂ ਦੇ ਕਿਸਾਨਾਂ ਦੀ ਗੱਲ ਕਰਾਂਗੇ ਫਿਰ ਇੱਥੋਂ ਵਾਲਿਆਂ ਦੀ ਗੱਲ ਜਿਹੜੀ ਹੈ ਜੀ ਉਹ ਕਰਨੀ ਪੈ ਜਾਣੀ ਹੈ। ਤੇ ਹਾਲਾਤ ਉਹੀ ਨੇ ਜੀ, ਕਰਜ਼ੇ ਦੇ ਮਾਰੇ ਕਿਸਾਨ ਜਿਹੜੇ ਆ ਜੀ ਉਹ ਖੁਦਕੁਸ਼ੀਆਂ ਕਰ ਰਹੇ ਆ। ਇੱਕ ਚੀਜ਼ ਜਿਹੜੀ ਤੁਸੀਂ ਜ਼ਰੂਰ ਨੋਟਿਸ ਕੀਤੀ ਹੋਣੀ ਹੈ ਇਹਨਾਂ ਸਾਰੀਆਂ ਖਬਰਾਂ ਦੇ ਵਿੱਚ, ਜਿਹੜੀ ਉਮਰ ਹੈ ਉਹਨਾਂ ਦੀ ਉਹ ਕੋਈ 30 ਸਾਲ ਤੋਂ ਲੈ ਕੇ 45 ਸਾਲ ਦੇ ਵਿੱਚ ਹੈ। ਇਹ ਕੋਈ ਉਮਰ ਜਿਹੜੀ ਹੈ ਜੀ ਉਹ ਖੁਦਕੁਸ਼ੀ ਦੀ ਹੁੰਦੀ ਨਹੀਂ, ਪਰ ਕਿਸਾਨਾਂ ਨੇ ਪਤਾ ਨਹੀਂ ਇਹ ਰਾਹ ਕਿਉਂ ਫੜ ਲਿਆ ਮੌਤ ਵਾਲਾ ਕਿ ਮੌਤ ਹੀ ਉਹਨਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਹੈ। ਬਿਲਕੁਲ ਜੀ, ਅਸੀਂ ਪੰਜਾਬੀ ਜਿੱਧਰ ਨੂੰ ਹੁੰਦੇ ਉੱਧਰ ਨੂੰ ਬਹੁਤ ਹੁੰਦੇ ਆ, ਪਰ ਕਿਸਾਨਾਂ ਨੂੰ ਲਾਰੇ ਲਾ ਦਿੱਤੇ ਜਾਂਦੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।